ਪੰਜਾਬ ਦੇ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਵਿਵਾਦਾਂ ਤੇ ਆਪਣੇ ਗਾਣਿਆਂ ਕਰਕੇ ਲਗਾਤਾਰ ਚਰਚਾ ਦੇ ਵਿੱਚ ਰਹੇ। ਸਿੱਧੂ ਮੂਸੇਵਾਲਾ ਹੁਣ ਦੇ ਟਾਈਮ ਕੋਈ ਸਧਾਰਨ ਕਲਾਕਾਰ ਨਹੀਂ ਸੀ। ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ ਜਿਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰੇ ਵੀ ਫੋਲੋ ਕਰਦੇ ਸਨ। ਉਹਦੇ ਗਾਣਿਆਂ 'ਤੇ ਸਟੋਰੀਆਂ ਪੈਂਦੀਆਂ ਸਨ, ਪਰ ਉਹ ਘਰਾਣੇ ਤੋਂ ਕੋਈ ਕਲਾਕਾਰ ਨਹੀਂ ਸੀ। ਉਹ ਇੱਕ ਆਮ ਘਰ ਤੋਂ ਜੰਮਿਆ, ਆਮ ਘਰ 'ਚੋਂ ਉੱਠਿਆ ਇੱਕ ਸਧਾਰਨ ਮੁੰਡਾ ਸੀ। ਬਹੁਤ ਪੁਰਾਣੀ ਗੱਲ ਹੈ, ਜਦੋਂ ਸਿੱਧੂ ਮੂਸੇਵਾਲਾ ਕਾਲਜ ਦੇ ਵਿੱਚ ਪੜ੍ਹਦਾ ਸੀ ਤਾਂ ਉਦੋਂ ਇੱਕ ਨਿਊਜ਼ ਐਂਕਰ ਨੇ ਉਹਦੇ ਕਾਲਜ ਦੇ ਵਿੱਚ ਸ਼ੋਅ ਹੋਸਟ ਕੀਤਾ ਸੀ ਤੇ ਉਦੋਂ ਸਿੱਧੂ ਨੇ ਆਪਣਾ ਨਾਂ ਸ਼ੁਭਦੀਪ ਸਿੰਘ ਸਿੱਧੂ ਦੱਸਿਆ ਸੀ। ਉਹ ਪੁਰਾਣੀ ਗੱਲ ਹੈ, ਪਰ ਹੁਣ ਸਿੱਧੂ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਦੁਨੀਆ ਜਾਣਦੀ ਸੀ। ਸਿੱਧੂ ਮੂਸੇਵਾਲਾ ਦਾ ਕਤਲ ਉਸ ਦਿਨ ਤੋਂ ਕੁਛ ਹੀ ਘੰਟਿਆਂ ਬਾਅਦ ਹੋਇਆ ਜਦੋਂ ਪੰਜਾਬ ਸਰਕਾਰ ਨੇ ਉਸ ਦੀ ਸਿਕਿਉਰਿਟੀ ਵਾਪਸ ਲੈ ਲਈ। ਸਿੱਧੂ ਮੂਸੇਵਾਲਾ ਤੇ ਵਿਵਾਦ ਲਗਾਤਾਰ ਚੱਲਦੇ ਰਹੇ। 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਦੇ ਵਿੱਚ ਇੱਕ ਸਾਬਕਾ ਫੌਜੀ ਦੇ ਘਰ ਜੰਮਿਆ ਗਾਇਕ ਸਿੱਧੂ ਮੂਸੇਵਾਲਾ ਤੇ ਪੂਰਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ। ਬਤੌਰ ਪੰਜਾਬੀ ਗਾਇਕ, ਰੈਪਰ, ਗੀਤਕਾਰ ਤੇ ਪੰਜਾਬੀ ਸਿਨੇਮਾ ਦੇ ਨਾਲ ਇੱਕ ਅਦਾਕਾਰ ਵਜੋਂ ਜੁੜ ਕੇ ਸ਼ੁਭਦੀਪ ਸਿੰਘ ਸਿੱਧੂ ਨੇ ਦਿਨਾਂ ਦੇ ਵਿੱਚ ਹੀ ਆਪਣੀ ਪਛਾਣ ਬਣਾ ਲਈ। ਉਹ ਸਫਲਤਾ ਦੀਆਂ ਬੁਲੰਦੀਆਂ ਇਉਂ ਚੜ੍ਹਿਆ ਸੀ ਜਿਵੇਂ ਕੋਈ ਰਾਕਟ ਲਾਂਚ ਕੀਤਾ ਹੁੰਦਾ। ਉਹਨੇ ਨਿੰਜਾ ਲਾਇਸੈਂਸ ਗੀਤ ਲਿਖਿਆ ਸੀ ਪਹਿਲਾਂ, ਤੇ ਫਿਰ ਜੀ ਵੈਗਨ ਤੋਂ ਬਤੌਰ ਗਾਇਕ ਸ਼ੁਰੂਆਤ ਕੀਤੀ ਸੀ। ਇਲੈਕਟ੍ਰੀਕਲ ਇੰਜੀਨੀਅਰ ਸ਼ੁਭਦੀਪ ਨੇ ਜਦੋਂ ਇਹ ਗੀਤ ਲਿਖਿਆ ਸੀ ਤਾਂ ਉਦੋਂ ਉਹਦੀ ਆਲੋਚਨਾ ਵੀ ਹੋਈ ਸੀ ਤੇ ਹੋਰ ਵੀ ਉਹਦੇ ਜਿਹੜੇ ਗੀਤ ਆ ਲਗਾਤਾਰ ਵਿਵਾਦਾਂ ਦੇ ਵਿੱਚ ਰਹੇ। 2022 ਦੇ ਵਿੱਚ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਜੁਆਇਨ ਕਰਦਾ ਹੈ ਤੇ ਚੋਣਾਂ ਹਾਰ ਜਾਂਦਾ ਹੈ। 2021 ਦੇ ਵਿੱਚ ਉਹਨੇ ਆਪਣੇ ਇੱਕ ਗੀਤ ਦੇ ਵਿੱਚ ਸੰਜੇ ਦੱਤ ਦੇ ਨਾਲ ਤੁਲਨਾ ਕੀਤੀ ਸੀ। ਗੱਭਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ। ਉਸ ਤੋਂ ਪਹਿਲਾਂ ਵੀ 2020 ਦੇ ਵਿੱਚ ਵੀ ਉਹਦੀ ਵੀਡੀਓ ਵਾਇਰਲ ਹੋਈ ਸੀ। 2020 ਦੇ ਵਿੱਚ ਹੀ ਉਦੋਂ ਸਿੱਧੂ ਮੂਸੇਵਾਲਾ ਲੋਕਾਂ ਦੇ ਲਈ ਚਰਚਿਤ ਬਣ ਗਿਆ ਸੀ ਜਦੋਂ ਕਰਫਿਊ ਦਾ ਉਲੰਘਣ ਕਰਕੇ ਉਹਨੇ ਸੰਗਰੂਰ ਸ਼ੂਟਿੰਗ ਰੇਂਜ ਦੇ ਵਿੱਚ ਗੋਲੀ ਚਲਾਉਣ ਦੀ ਵੀਡੀਓ ਵਾਇਰਲ ਹੋ ਗਈ ਸੀ। ਉਸ ਤੋਂ ਬਾਅਦ 2019 ਦੀ ਜੇ ਗੱਲ ਕਰੀਏ ਤਾਂ ਮਾਈ ਭਾਗੋ ਗੀਤ ਦੇ ਵਿੱਚ ਇੱਕ ਟਿੱਪਣੀ ਕਰਕੇ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਰਿਹਾ। 3 ਦਸੰਬਰ 2021 ਦੀ ਗੱਲ ਹੈ ਜਦੋਂ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ, ਪਰ ਉਸ ਤੋਂ ਬਾਅਦ ਚੋਣਾਂ ਲੜਨ ਤੋਂ ਬਾਅਦ ਇੱਕ ਗੀਤ ਆਇਆ ਸੀ ਗੱਦਾਰ, ਜਿਹਦੇ ਵਿੱਚ ਇਸ ਗੱਦਾਰ ਸ਼ਬਦ ਨੂੰ ਲੈ ਕੇ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਫਸ ਗਿਆ ਸੀ। ਸਿੱਧੂ ਮੂਸੇਵਾਲਾ ਬੱਬੂ ਮਾਨ ਦੇ ਨਾਲ ਵੀ ਵਿਵਾਦਾਂ ਦੇ ਵਿੱਚ ਰਿਹਾ। 2020 ਦੇ ਜਦੋਂ ਵੀਡੀਓ ਵਾਇਰਲ ਹੁੰਦਾ ਸਿੱਧੂ ਮੂਸੇਵਾਲਾ ਦਾ ਸ਼ੂਟਿੰਗ ਰੇਂਜ ਵਾਲਾ, ਤਾਂ ਉਦੋਂ ਵੀ ਕਰੋਨਾ ਲਾਕਡਾਊਨ ਦਾ ਉਲੰਘਣ ਕਰਨ ਤੇ ਉਹਦੇ ਖਿਲਾਫ ਕੇਸ ਦਰਜ ਹੁੰਦਾ ਹੈ। ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਜੁਆਇਨ ਕਰਦਾ ਤਾਂ ਲੋਕ ਉਹਦੇ ਸੋਚਣ ਦਾ ਢੰਗ ਹੈ ਜਾਂ ਉਹਦੇ ਵਿਚਰਨ ਦਾ ਢੰਗ ਹੈ ਉਹਦੇ ਤੇ ਕਿੰਤੂ ਵੀ ਕਰਦੇ ਨੇ, ਤੇ ਲੋਕ ਇਹ ਗੱਲ ਕਹਿੰਦੇ ਨੇ, ਕਈ ਸਿਆਸੀ ਮਾਹਰ, ਕਿ ਸਿੱਧੂ ਦੀ ਪੋਲੀਟੀਕਲ ਅਪਰੋਚ ਸ਼ਾਇਦ ਜਵਾਕਾਂ ਵਰਗੀ ਹੈ। ਮਤਲਬ ਕਈ ਲੋਕਾਂ ਨੇ ਉਹਦੀ ਸ਼ਲਾਘਾ ਕੀਤੀ, ਕਈ ਲੋਕਾਂ ਨੇ ਉਸ ਚੀਜ਼ ਨੂੰ ਨਿੰਦਿਆ ਵੀ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਸੰਬਰ 2020 ਦੀ ਗੱਲ ਹੈ ਜਦੋਂ ਉਹਨੇ ਪੰਜਾਬ ਰਿਲੀਜ਼ ਕਰਕੇ ਉਸ ਦੇ ਵਿੱਚ ਸੰਤ ਭਿੰਡਰਾਂਵਾਲੇ ਦੀ ਜਿਹੜੀ ਹੈ ਉਹਦੀ ਚਰਚਾ ਕੀਤੀ ਸੀ, ਤੇ ਫਿਰ ਇੱਕ ਵਿਵਾਦ ਹੈ ਜਿਹੜਾ ਉਹ ਖੜਾ ਹੋ ਗਿਆ ਸੀ। ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ ਜਿਹੜਾ ਗਾਣਾ ਇਹਨੇ ਲਿਖਿਆ ਸੀ, ਉਹਦੇ ਵਿੱਚ ਵੀ ਜਿਹੜਾ ਵਿਵਾਦ ਆ ਉਹ ਖੜਾ ਹੋ ਗਿਆ ਸੀਗਾ। ਸਿੱਧੂ ਮੂਸੇਵਾਲਾ ਬਹੁਤ ਛੇਤੀ ਬੁਲੰਦੀਆਂ ਤੇ ਪਹੁੰਚਿਆ, ਬਹੁਤ ਛੇਤੀ ਹੀ ਉਹਨੇ ਚੰਦ ਸਾਲਾਂ ਦੇ ਵਿੱਚ ਹੀ ਉਹ ਮੁਕਾਮ ਹਾਸਲ ਕੀਤਾ ਲੋਕਪ੍ਰਿਯਤਾ ਦੇ ਮਾਮਲੇ ਦੇ ਵਿੱਚ। ਹਾਲਾਂਕਿ ਉਹਦੇ ਗਾਣਿਆਂ 'ਤੇ ਵਿਵਾਦ ਵੀ ਲਗਾਤਾਰ ਹੁੰਦੇ ਰਹੇ। ਉਹਦੇ ਗਾਣੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ, ਇਹ ਵੀ ਵਿਵਾਦ ਲਗਾਤਾਰ ਚੱਲਦੇ ਰਹੇ, ਪਰ ਸਫਲਤਾ ਤੇ ਸ਼ੋਹਰਤ ਦੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਕੁਝ ਹੀ ਸਮੇਂ ਦੇ ਵਿੱਚ ਉਹ ਬੁਲੰਦੀਆਂ ਹਾਸਲ ਕਰ ਲਈਆਂ ਜਿਹੜੀਆਂ ਇਸ ਇੰਡਸਟਰੀ ਦੇ ਵਿੱਚ ਆਏ ਬਹੁ ਗਿਣਤੀ ਲੋਕਾਂ ਨੂੰ ਕਈ ਵਾਰੀ ਨਹੀਂ ਹਾਸਲ ਹੁੰਦੀਆਂ। ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੈ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਜਿਹੜੀ ਲਈ ਹੈ ਉਹ
ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਤੇ ਸਿੱਧੂ ਮੂਸੇਵਾਲੇ ਦੇ ਇਸ ਕਤਲ ਤੋਂ ਬਾਅਦ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੀ ਸਵਾਲ ਖੜੇ ਹੋਏ ਨੇ। ਸਿੱਧੂ ਮੂਸੇਵਾਲਾ ਹੁਣ ਜਿਹੜੀ ਐਲਬਮ ਲਾਸਟ ਰਾਈਡ ਦੇ ਨਾਲ ਜਿਹੜੀ ਐਲਬਮ ਸੀ ਜਾਂ ਜਿਹੜਾ ਗਾਣਾ ਸੀ, ਉਸ ਗਾਣੇ ਦੇ ਨਾਲ ਵੀ ਲੋਕ ਉਹਨੂੰ ਜੋੜ ਕੇ ਦੇਖ ਰਹੇ ਨੇ। ਸਿੱਧੂ ਮੂਸੇਵਾਲੇ ਦਾ ਜਾਣਾ ਜਿਹੜਾ ਹੈ, ਉਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਪੰਜਾਬ ਦੇ ਵਿੱਚ ਜੋ ਜਵਾਨੀ ਜਾਂ ਪੰਜਾਬ ਦੇ ਵਿੱਚ ਜੋ ਕਲਾਕਾਰ ਇੰਡਸਟਰੀ ਹੈ, ਇਹਦੇ ਤੇ ਬਾਰੇ ਕਈ ਵਿਵਾਦ ਛੱਡ ਗਿਆ। ਸਿੱਧੂ ਮੂਸੇਵਾਲਾ ਹੁਣ ਵੀ ਜਦੋਂ ਉਹਦੇ ਗਾਣੇ ਵੱਜਦੇ ਸਨ ਤਾਂ ਉਦੋਂ ਵੀ ਉਹਦਾ ਗਾਣਾ ਜਦੋਂ ਰਿਲੀਜ਼ ਹੁੰਦਾ ਸੀ ਤਾਂ ਚੰਦ ਹੀ ਘੰਟਿਆਂ ਦੇ ਵਿੱਚ ਉਹ ਗਾਣਾ YouTube ਤੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸੁਪਰ ਡੂਪਰ ਹਿੱਟ ਹੋ ਜਾਂਦਾ ਸੀ। ਕਈ ਵਿਵਾਦ ਜੁੜੇ, ਕਈ ਵਿਵਾਦ ਸਹੇੜੇ, ਪਰ ਸਿੱਧੂ ਮੂਸੇਵਾਲਾ ਲੋਕਪ੍ਰਿਯਤਾ ਦੇ ਮਾਮਲੇ ਦੇ ਵਿੱਚ ਆਪਣੇ ਨਾਲ ਦੇ ਕਲਾਕਾਰਾਂ ਨਾਲੋਂ ਕਈ ਕਦਮ ਅੱਗੇ ਸੀ। ਸਿੱਧੂ ਮੂਸੇਵਾਲਾ ਦੀਆਂ ਫਿਲਮਾਂ ਯੈਸ ਆਈ ਐਮ ਸਟੂਡੈਂਟ, ਤੇਰੀ ਮੇਰੀ ਜੋੜੀ, ਗੁਨਾਹ, ਮੂਸਾ ਜੱਟ ਤੇ ਇੱਕ ਫਿਲਮ ਹੋਰ ਜਿਹੜੀ ਰਿਲੀਜ਼ ਹੋਣੀ ਹੈ ਉਹ ਹੈ ਜੱਟਾਂ ਦਾ ਮੁੰਡਾ ਗਾਉਣ ਲੱਗਿਆ। ਇਹ ਸੀ ਸਿੱਧੂ ਮੂਸੇਵਾਲੇ ਦੀ ਗਾਇਕੀ ਦਾ ਸਫ਼ਰ, ਜਿਹੜਾ ਇੱਕ ਬੰਦੂਕ ਦੀ ਗੋਲੀ ਦੇ ਨਾਲ ਖਤਮ ਹੋ ਗਿਆ। ਤੇ ਇਸ ਗੋਲੀ ਨੇ ਪੰਜਾਬ ਦੇ ਵਿੱਚ ਗਨ ਕਲਚਰ, ਪੰਜਾਬ ਦੇ ਵਿੱਚ ਗੈਂਗਸਟਰ, ਪੰਜਾਬ ਦੇ ਵਿੱਚ ਮਿਊਜ਼ੀਕਲ ਇੰਡਸਟਰੀ ਦੇ ਗੈਂਗਸਟਰਾਂ ਦੇ ਨਾਲ ਸੰਬੰਧ ਜਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ, ਪੰਜਾਬ ਸਰਕਾਰ ਦੇ ਇਸੇ ਤਰ੍ਹਾਂ ਖੁੱਲ੍ਹੇਆਮ ਤਰੀਕੇ ਨਾਲ ਕਹਿਣਾ ਕਿ ਸਿਕਿਉਰਿਟੀ ਵਾਪਸ ਲਈ ਹੈ, ਤਾਂ ਉਹਨਾਂ 'ਤੇ ਵਿਵਾਦ ਹੈ ਜਿਹੜੇ ਉਹ ਖੜ੍ਹੇ ਕਰ ਦਿੱਤੇ ਨੇ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਹਨਾਂ ਨੂੰ ਲਗਾਤਾਰ ਯਾਦ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ, ਟਵਿੱਟਰ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਜਾਂ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਤਾਂ ਅੱਜ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਕਿਸ ਲੈਵਲ 'ਤੇ ਸੀ, ਉਹਨੂੰ ਲੋਕ ਕਿਸ ਲੈਵਲ ਦਾ ਸੈਲੀਬ੍ਰਿਟੀ ਜਾਂ ਫਨਕਾਰ ਮੰਨਦੇ ਸੀ, ਤਾਂ ਅੱਜ ਉਹਦੀ ਮੌਤ ਤੋਂ ਬਾਅਦ ਜਿਹੜਾ ਉਹਦੇ ਹੱਕ ਦੇ ਵਿੱਚ ਜੋ ਜਨ ਸੈਲਾਬ ਆਇਆ, ਤਾਂ ਇਹ ਚੀਜ਼ਾਂ ਉਸ ਤੋਂ ਮਹਿਸੂਸ ਕੀਤੀਆਂ ਜਾ ਸਕਦੀਆਂ ਨੇ। ਅੱਜ ਸਿੱਧੂ ਮੂਸੇਵਾਲਾ ਦੇ ਨਾਲ ਧੁਰ ਵਿਰੋਧੀ ਰਹੇ ਉਹਨਾਂ ਦੇ ਕਈ ਕਲਾਕਾਰ ਸਾਥੀ ਜਾਂ ਹੋਰ ਉਹ ਲੋਕ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿਵਾਦ ਹੁੰਦੇ ਰਹੇ, ਅੱਜ ਉਹਨਾਂ ਨੇ ਵੀ ਉਸ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਵਾਰ ਫਿਰ ਸਾਨੂੰ ਕਹਿਣਾ ਪਊਗਾ ਕਿ ਸਫਲਤਾ ਤੇ ਸ਼ੌਹਰਤ ਤੇ ਬੁਲੰਦੀਆਂ ਦੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਨਾਲ ਦੇ ਕਲਾਕਾਰਾਂ ਨਾਲੋਂ ਕਈ ਕਦਮ ਅੱਗੇ ਰਿਹਾ ਤੇ ਕਈ ਉਹਦੇ ਜਿਹੜੇ ਗਾਣੇ ਆ ਕੁਛ ਘੰਟਿਆਂ ਦੇ ਵਿੱਚ ਹੀ ਸੋਸ਼ਲ ਮੀਡੀਆ 'ਤੇ ਤਬਾਹੀ ਠਾ ਦਿੰਦੇ ਸੀ। ਉਹਨੂੰ ਚਾਹੁਣ ਵਾਲਿਆਂ ਨੂੰ, ਉਹਨਾਂ ਦੇ ਪ੍ਰਸ਼ੰਸਕਾਂ ਦਾ ਇੱਕ ਬਹੁਤ ਵੱਡਾ